ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਇਹ ਪ੍ਰੋਗਰਾਮ ਥੋੜੀ ਲੇਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਸਾਡੇ ਟੈਕਨੀਕਲ ਪ੍ਰੋਬਲਮ ਹੋਣ ਕਰਕੇ ਅਸੀਂ ਇਹ ਸ਼ੋਅ ਲੇਟ ਸ਼ੁਰੂ ਕਰ ਰਹੇ ਹਾਂ। ਤੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। जी डॉक्टर साहब, वेलकम टू अवर शो। थैंक यू जी। अज 26 सप्टंबर 2013 11 नानकशाही संमत 545 का दिन है। तो हुण असीं अपने प्रोग्राम की शुरुआत साडे दर्शकों वालों आईयां ईमेल्स, फोन मैसेजेस, टैक्सट मैसेजेस और ट्विटर मैसेज दे नाल करदे हां। साडी पहली ईमेल आई है अजीतगढ़ मोहाली तो वीर सुखजिंदर सिंह खालसानी जी दी। ये लिखते हैं, वाहिगुरू जी का खालसा वाहिगुरू जी की फतेह। मौजूदा राजसी ताकत तो तां डॉक्टर साहब भलीभांत जाणू ही हैं कि ਉਹ ਕਿੰਨੇ ਸਿਆਸਤੀ ਹਨ ਅਤੇ ਕੀ ਕਰ ਅਤੇ ਕਰਵਾ ਸਕਦੇ ਹਨ। ਮੇਰੀ ਪਿਛਲੀ ਈਮੇਲ ਭੇਜਣ ਸਮੇਂ ਵੀ ਮੇਰੇ ਕੋਲ ਕਈ ਦਿਨਾਂ ਮਗਰੋਂ ਫੇਲੀਅਰ ਨੋਟਿਸ ਆ ਗਿਆ ਸੀ ਅਤੇ ਫਿਰ ਮੈਂ ਵੀਰ ਰਮਿੰਦਰ ਸਿੰਘ ਜੀ ਦੀ ਸਹਾਇਤਾ ਲਈ ਸੀ। ਇਸ ਤੋਂ ਬਾਅਦ ਮੈਂ 14 ਅਗਸਤ ਨੂੰ ਵੀ ਈਮੇਲ ਕੀਤੀ ਜਿਸ ਸੰਬੰਧੀ ਮੇਰੇ ਕੋਲ ਕੋਈ ਫੇਲੀਅਰ ਨੋਟਿਸ ਵੀ ਨਹੀਂ ਪਹੁੰਚਿਆ। ਮੇਰੇ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਵੀ ਨਹੀਂ ਕਿ ਤੁਹਾਡੇ ਤੱਕ ਈਮੇਲ ਪਹੁੰਚੀ ਵੀ ਹੈ ਕਿ ਨਹੀਂ। लगभग 20-25 ਦਿਨਾਂ ਦੀ ਉਡੀਕ ਮਗਰੋਂ ਮੈਂ ਦੁਬਾਰਾ ਵੀਰ ਰਮਿੰਦਰ ਸਿੰਘ ਦੀ ਸਹਾਇਤਾ ਲੈ ਰਿਹਾ ਹਾਂ ਅਤੇ ਦੁਬਾਰਾ ਈਮੇਲ ਭੇਜ ਰਿਹਾ ਹਾਂ। ਸਮਾਂ ਮਿਲਣ ਜਾਂ ਵਾਰੀ ਆਉਣ ਤੇ ਇਸ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਵੇ। ਮੈਂ ਗੱਲ ਕੁਝ ਸਮਾਂ ਪਿੱਛੇ ਤੋਂ ਸ਼ੁਰੂ ਕਰ ਰਿਹਾ ਹਾਂ। ਸਾਲ 2013 ਦੀਆਂ ਪੰਚਾਂ ਅਤੇ ਸਰਪੰਚਾਂ ਦੀਆਂ ਚੋਣਾਂ ਸਮੇਂ ਮੈਨੂੰ ਜੋ ਕੁਝ ਵੀ ਸਮਝ ਲੱਗਿਆ ਉਸ ਅਨੁਸਾਰ ਮੌਜੂਦਾ ਸਰਕਾਰ ਦੀ ਨੀਤੀ ਵੀ ਅੰਗਰੇਜ਼ਾਂ ਦੀ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਵਰਗੀ ਹੀ ਹੈ। ਹਰੇਕ ਛੋਟੇ ਅਤੇ ਵੱਡੇ ਪਿੰਡ ਨੂੰ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਅਤੇ ਹਰੇਕ ਹਿੱਸੇ ਵਿੱਚ ਵੱਖਰੇ ਉਮੀਦਵਾਰ ਖੜੇ ਕਰ ਦਿੱਤੇ ਗਏ ਤਾਂ ਕਿ ਪਾਰਟੀਬਾਜ਼ੀ ਅਤੇ ਸਰਕਾਰੀ ਅਹੁਦੇ ਦੇ ਲਾਲਚ ਵਿੱਚ ਫੁੱਟ ਪਾਈ ਜਾ ਸਕੇ ਅਤੇ ਪਿੰਡ ਪੱਧਰ ਤੇ ਵੀ ਏਕਤਾ ਨਾ ਹੋ ਸਕੇ। ਸਰਕਾਰੀ ਅਹੁਦਿਆਂ ਦੇ ਲਾਲਚ ਵਿੱਚ ਆ ਕੇ ਸਾਡੇ ਵੀਰ ਖਾਲਿਸਤਾਨ ਦੀ ਮੰਗ ਭੁੱਲ ਜਾਂਦੇ ਹਨ। ਦੂਜੀ ਗੱਲ, ਇਹ ਚੋਣਾਂ ਨਿਰਪੱਖ ਕਿਵੇਂ ਹੋ ਸਕਦੀਆਂ ਹਨ ਕਿਉਂਕਿ ਇੱਕ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ ਜਿਸ ਅਨੁਸਾਰ ਜਿਹੜੇ ਪਿੰਡਾਂ ਵਿੱਚ ਪਹਿਲਾਂ ਜਨਰਲ ਕੈਟਾਗਰੀ ਦੇ ਸਰਪੰਚ ਅਤੇ ਪੰਚ ਸਨ ਉੱਥੇ ਸਿਰਫ SC ਉਮੀਦਵਾਰਾਂ ਨੇ ਹੀ ਚੋਣ ਲੜੀ ਅਤੇ ਜਿਨ੍ਹਾਂ ਪਿੰਡਾਂ ਵਿੱਚ ਪਹਿਲਾਂ SC ਸਨ ਉੱਥੇ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੇ ਹੀ ਚੋਣਾਂ ਲੜੀਆਂ। ਇਹ ਸਾਰਾ ਕੁਝ ਪੱਖਪਾਤੀ ਹੈ। ਇਹ ਵੋਟ ਦੇ ਅਧਿਕਾਰ ਦੀ ਵਰਤੋਂ ਦੁਬਾਰਾ ਚੋਣਾਂ ਦੀ ਵੀ ਉਲੰਘਣਾ ਹੈ। ਲੋਕ ਜਿਸ ਨੂੰ ਚਾਹੁਣ ਵੋਟ ਪਾਉਣ। ਉਮੀਦਵਾਰ ਤਾਂ ਕੋਈ ਵੀ ਹੋ ਸਕਦਾ ਹੈ। ਮੈਂ ਇਹ ਸਾਰਾ ਕੁਝ ਤਾਂ ਦੱਸਿਆ ਹੈ ਤਾਂ ਕਿ ਸਾਡੇ ਹੱਕਾਂ ਦੀ ਹੋ ਰਹੀ ਲੁੱਟ ਅਤੇ ਬਾਦਲ ਸਰਕਾਰ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਸਭ ਨੂੰ ਪਤਾ ਲੱਗ ਸਕੇ। ਇੱਥੇ ਹੀ ਬਸ ਨਹੀਂ, ਇੰਟਰਨੈਟ ਤੇ ਖਾਲਿਸਤਾਨ ਦੀ ਮੰਗ ਦੀ ਬੁਲੰਦ ਹੋ ਰਹੀ ਆਵਾਜ਼ ਅਤੇ ਪੰਜਾਬ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਤੇਜ਼ ਹੋਈਆਂ ਸਰਗਰਮੀਆਂ ਨਾਲ ਕੌਮ ਦੀ ਨੀਂਦ ਖੁੱਲਣੀ ਸ਼ੁਰੂ ਹੋਈ ਤਾਂ ਇਹਨਾਂ ਨੇ ਹਰ ਹੀਲਾ ਵਸੀਲਾ ਅਪਣਾਉਣਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਸੋਸ਼ਲ ਨੈਟਵਰਕ ਤੇ ਨਿਗਰਾਨੀ, ਫੋਨ ਟੈਪਿੰਗ ਅਤੇ ਹੋਰ ਕਈ ਤਰੀਕਿਆਂ ਨਾਲ ਡਰਾਉਣਾ ਧਮਕਾਉਣਾ ਸ਼ਾਮਿਲ ਹੈ। ਇਹ ਸਾਰਾ ਕੁਝ ਲੋਕਤੰਤਰੀ ਰਾਜ ਵਿੱਚ ਜਿੱਥੇ ਸਭ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਅਤੇ ਬਗਿੰਗ ਗੈਰ ਕਾਨੂੰਨੀ ਹੈ। ਪਹਿਲਾਂ ਗੁਜਰਾਤ ਵਿੱਚੋਂ ਅਤੇ ਫਿਰ ਇਸੇ ਹੀ ਤਰਜ਼ ਦੇ ਹਰਿਆਣੇ ਦੇ ਕਿਸਾਨਾਂ ਨੂੰ ਬਾਹਰ ਕੱਢਣਾ, ਦਿਨ ਪ੍ਰਤੀ ਦਿਨ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਵੀ ਸਿੱਖਾਂ ਦੇ ਕਕਾਰਾਂ ਨੂੰ ਨਿਸ਼ਾਨਾ ਬਣਾ ਕੇ ਬੇਇੱਜ਼ਤ ਕੀਤਾ ਜਾ ਰਿਹਾ ਹੈ। ਸਿੱਖ ਹੋਰ ਕਿੰਨਾ ਚਿਰ ਇਹ ਸਾਰਾ ਕੁਝ ਸਹਿਣ ਕਰ ਸਕਦੇ ਹਨ। ਸਾਨੂੰ ਲੋੜ ਹੈ ਇੱਕ ਹੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਵੱਲ ਸੇਧ ਕਰਨ ਦੀ ਕਿਉਂਕਿ ਹੋਰ ਮਸਲੇ ਅਸੀਂ ਆਪਣੇ ਘਰ ਵਿੱਚ ਬੈਠ ਕੇ ਵੀ ਹੱਲ ਕਰ ਸਕਦੇ ਹਾਂ। ਸਾਰੇ ਮਸਲਿਆਂ ਦਾ ਇੱਕ ਹੀ ਹੱਲ ਹੈ, ਮੂੰਹ ਕਰ ਲਓ ਖਾਲਿਸਤਾਨ ਵੱਲ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਸੁਖਜਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਅਜੀਤਗੜ੍ਹ ਮੋਹਾਲੀ ਤੋਂ ਲਿਖਿਆ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਉਸ 'ਚ ਥੋੜ੍ਹਾ ਜਿਹਾ ਟੈਕਨੀਕਲ ਡਿਫੈਕਟ ਹੋਣ ਕਰਕੇ ਥੋੜ੍ਹਾ ਲੇਟ ਸ਼ੁਰੂ ਹੋਇਆ ਸੋ ਅਸੀਂ ਉਸ ਦੀ ਮੁਆਫੀ ਚਾਹੁੰਦੇ ਜੀ। ਉਹਨਾਂ ਨੇ 2-3 ਨੁਕਤੇ ਜਿਹੜੇ ਨੇ ਉਹ ਲਿਖੇ ਨੇ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆਪਣੀ ਈਮੇਲ ਨਾ ਪਹੁੰਚਣ ਦੇਣ ਦੀ ਗੱਲ ਜਿਹੜੀ ਹੈ ਜੀ ਉਹ ਉਹਨਾਂ ਨੇ ਕੀਤੀ ਹੈ ਕਿ ਜਿਹੜੀ ਉਹਨਾਂ ਨੇ ਸਾਨੂੰ ਲਿਖੀ, ਇੱਕ ਤਾਂ ਉਹਨਾਂ ਨੂੰ ਫੇਲਿਅਰ ਨੋਟਿਸ ਆਇਆ ਜੀ, ਦੂਸਰੀ ਜਿਹੜੀ ਆ ਉਹਨਾਂ ਨੂੰ ਨਹੀਂ ਪਤਾ ਵੀ ਸਾਨੂੰ ਮਿਲੀ ਕਿ ਨਹੀਂ ਮਿਲੀ। ਫਿਰ ਉਹਨਾਂ ਨੇ ਜਿਹੜੇ ਈਸਟ ਅਫਰੀਕਾ ਦੇ ਕੋਆਰਡੀਨੇਟਰ ਨੇ ਰਮਿੰਦਰ ਸਿੰਘ, ਉਹਨਾਂ ਰਾਹੀਂ ਈਮੇਲ ਭੇਜੀ ਜਿਹੜੀ ਅੱਜ ਵੀ ਅਸੀਂ ਪੜ੍ਹ ਰਹੇ ਹਾਂ। ਉਹਨਾਂ ਰਾਹੀਂ ਸਾਨੂੰ ਇਸ ਦੀ ਇੱਕ ਕਾਪੀ ਮਿਲੀ ਹੈ।
ਸੋ ਉਹਨਾਂ ਨੂੰ ਲੱਗਦਾ ਵੀ ਪੋਸੀਬਲੀ ਜਿਨ੍ਹਾਂ ਲੋਕਾਂ ਦੇ ਨਾਲ ਸਾਡੀ ਲੜਾਈ ਹੈ ਉਹਨਾਂ ਨੇ ਕੋਈ ਨਾ ਕੋਈ ਰੁਕਾਵਟ ਖੜੀ ਕੀਤੀ ਹੋਏ। ਜੀ ਇਹ ਵੀ ਹੋ ਸਕਦਾ ਹੈ ਕਈ ਵਾਰ ਰੂਟੀਨ ਦੇ ਵਿੱਚ ਵੀ ਕਈ ਵਾਰ ਕੁਝ ਡਿਲੀਵਰ ਨਹੀਂ ਹੁੰਦੀਆਂ ਜੀ। ਹਾਲਾਂਕਿ ਜਿਹੜੀ ਇਹਨਾਂ ਦੀ ਇਸ ਤੋਂ ਪਹਿਲੀ ਈਮੇਲ ਸੀ ਉਹ ਮੈਨੂੰ ਮਿਲ ਗਈ ਸੀ ਜੀ। ਉਹਨੂੰ ਮੈਂ ਸੀਰੀਅਲਾਈਜ਼ ਕੀਤਾ ਹੋਇਆ ਸੀ, ਪਰ ਕਿਉਂਕਿ ਉਹਦੇ 'ਚ ਪੁਰਾਣੇ ਥਾਟ ਦੀ ਰੈਪੀਟੀਸ਼ਨ ਸੀ ਜਿਹੜਾ ਉਹਨਾਂ ਨੇ ਲਿਖਿਆ ਸੀ, ਇਸ ਲਈ ਉਹਨੂੰ ਅਜੇ ਮੈਂ ਪੜ੍ਹਨ ਦੇ ਲਈ ਸ਼ਾਮਲ ਨਹੀਂ ਸੀ ਕੀਤਾ। ਸੋ ਮੇਰਾ ਖਿਆਲ ਹੈ ਵੀ ਉਹ ਕੋਸ਼ਿਸ਼ ਕਰਨ, ਜੀ ਡਾਇਰੈਕਟ ਵੀ ਮੈਨੂੰ ਮਿਲ ਜਾਏਗੀ ਈਮੇਲ। ਜੀ। ਜੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਪੰਜਾਬ ਦੀਆਂ ਚੋਣਾਂ ਦੇ, ਪੰਚਾਇਤਾਂ ਦੀਆਂ ਚੋਣਾਂ ਦੇ ਹਵਾਲੇ ਨਾਲ, ਜੀ ਜੀ। ਉਹਦੇ 'ਚ ਉਹਨਾਂ ਨੇ ਇਸ ਗੱਲ ਦੇ ਉੱਤੇ ਫਿਰ ਧਿਆਨ ਕੇਂਦਰਿਤ ਕੀਤਾ ਹੈ ਜਿਹੜੀ ਗੱਲ ਪਹਿਲਾਂ ਵੀ ਅਸੀਂ ਡਿਸਕਸ ਕੀਤੀ ਹੈ ਜੀ ਕਿ ਕਿਵੇਂ ਪੰਚਾਇਤ ਪੱਧਰ ਦੇ ਉੱਤੇ ਕਰਪਟ ਪ੍ਰੈਕਟਿਸਿਸ ਆਈਆਂ ਇਸ ਵਾਰ। ਜੀ। ਉੱਥੋਂ ਦੇ ਜਿਹੜੇ ਕੁਝ ਬੜੇ ਪੁਰਾਣੇ ਐਕਸਪਰਟ ਨੇ ਪੰਜਾਬ ਦੀ ਸਿਚੁਏਸ਼ਨ ਦੇ, ਉਹਨਾਂ ਦਾ ਇਹ ਕਹਿਣਾ ਸੀ ਜੀ ਕਿ ਐਮਐਲਏ ਦੀਆਂ ਇਲੈਕਸ਼ਨਾਂ ਤੇ ਵੀ ਇੰਨਾ ਖਰਚ ਨਹੀਂ ਹੁੰਦਾ ਜੀ ਜਿੰਨਾ ਕਿ ਪਿੰਡ ਦੀ ਪੰਚਾਇਤ ਦੀ ਇਲੈਕਸ਼ਨ 'ਚ ਖਰਚ ਕੀਤਾ ਹੈ ਇਕੱਲੇ ਉਮੀਦਵਾਰ ਨੇ। ਜੀ। ਦੂਸਰੀ ਗੱਲ ਉਹਨਾਂ ਨੇ ਕਹੀ ਜੀ ਐਮਐਲਏ ਜਾਂ ਐਮਪੀ ਵੇਲੇ ਤਾਂ ਚਲੋ ਇਹ ਹੁੰਦਾ ਹੈ ਵੀ ਕਿਉਂਕਿ ਐਮਐਲਏ ਕਿਸੇ ਹੋਰ ਪਿੰਡ ਦਾ ਸੌਦਾ ਤੁਹਾਡੇ ਪਿੰਡ ਦੇ ਵੋਟਰਾਂ ਨਾਲ ਹੁੰਦਾ ਹੈ ਜੀ। ਤੇ ਤੁਹਾਨੂੰ ਲੱਗਦਾ ਵੀ ਕੋਈ ਨਹੀਂ ਜੋ ਮਿਲਦਾ ਕਿਸੇ ਤੋਂ ਲੈ ਲਓ। ਜੀ ਵੀ ਪਿੰਡ ਦੇ ਵਿੱਚ ਤਾਂ ਤੁਹਾਡੀਆਂ ਪੱਤੀਆਂ ਜਾਂ ਤੁਹਾਡੇ ਆਪਣੇ ਹੀ ਮਾਮੇ ਚਾਚੇ ਤਾਏ ਸਰੀਕਾ ਹੀ ਹੁੰਦਾ। ਜੀ ਜੀ। ਤੇ ਜਦੋਂ ਤੁਸੀਂ ਉਹਨਾਂ ਨੂੰ ਵੀ ਪੈਸੇ ਦੇਣ ਲੱਗ ਜਾਓ ਜਾਂ ਉਹ ਪੈਸੇ ਮੰਗਣ ਲੱਗ ਜਾਣ ਕਿ ਵੀ ਤੁਹਾਨੂੰ ਵੋਟ ਪਾਉਣ ਦੇ ਅਸੀਂ ਇੰਨੇ ਪੈਸੇ ਦੇਣੇ ਨੇ ਜਾਂ ਇੰਨੇ ਲੈਣੇ ਨੇ, ਜੀ ਵੀ ਇਹ ਤਾਂ ਫਿਰ ਤੁਸੀਂ ਘਰਾਂ ਦੇ ਵਿੱਚ ਵੀ ਜਾ ਕੇ ਗਰੀਡ ਔਰ ਲਾਲਚ ਔਰ ਲੜਾਈ ਤਿੰਨੋਂ ਹੀ ਚੀਜ਼ਾਂ ਪਾ ਦਿੱਤੀਆਂ। ਜੀ ਜੀ। ਔਰ ਇਹਨਾਂ ਨੇ ਬਿਲਕੁਲ ਠੀਕ ਕਨਕਲੂਡ ਕੀਤਾ ਕਿ ਪਿੰਡ ਪੱਧਰ ਤੇ ਜਿਹੜੀ ਫੁੱਟ ਹੈ, ਜੀ ਔਰ ਉਹਨਾਂ ਹੀ ਐਕਸਪਰਟਸ ਦਾ ਕਹਿਣਾ ਸੀ ਜੀ ਇਹਦੇ ਨਤੀਜੇ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਜੀ। ਕਿ ਵੀ ਬਹੁਤ ਖੂਨ ਖਰਾਬਾ ਹੋਇਆ ਕਰੇਗਾ। ਵੀ ਐਤਕੀ ਵੀ ਭਾਵੇਂ ਚੋਣਾਂ ਤਾਂ ਹੋ ਗਈਆਂ, ਉਸ ਤੋਂ ਬਾਅਦ ਅੱਜ ਤੱਕ ਵੀ ਦੁਸ਼ਮਣੀਆਂ ਚੱਲ ਰਹੀਆਂ ਕਿਉਂਕਿ ਸਰੀਕੇ ਦੀਆਂ ਦੁਸ਼ਮਣੀਆਂ। ਜੀ। ਸਰੀਕਾ ਆਪਣੇ ਆਪ 'ਚ ਦੁਸ਼ਮਣੀ ਦਾ ਕਾਰਨ ਹੁੰਦਾ ਹੈ, ਪਰ ਜਦੋਂ ਹੁਣ ਕਿਸੇ ਦਾ ਜਿੱਤ ਗਿਆ ਕਿਸੇ ਦਾ ਹਾਰ ਗਿਆ, ਜਿਨ੍ਹਾਂ ਦਾ ਹਾਰਿਆ ਉਹਨਾਂ ਨੂੰ ਵੈਸੇ ਰੋਸ ਹੈ, ਜਿਨ੍ਹਾਂ ਦਾ ਜਿੱਤਿਆ ਉਹ ਵੈਸੇ ਹੰਕਾਰੇ ਨੇ। ਜੀ ਜੀ। ਸੋ ਉਹਦੇ ਥੱਲੇ ਵਾਇਲੈਂਸ ਚੱਲ ਰਹੀ ਹੈ। ਦੂਸਰੀ ਗੱਲ ਜਿਹੜੀ ਉਹਨਾਂ ਨੇ ਇਸੇ ਕੰਟੈਕਸਟ 'ਚ ਕਹੀ ਕਿ ਜਿਹੜੀਆਂ ਕੈਟਾਗਰੀਜ਼ ਪਹਿਲਾਂ ਜਨਰਲ ਸੀ ਜੀ ਉਹ ਸ਼ਡਿਊਲ ਕਾਸਟ ਲਈ ਰਿਜ਼ਰਵ ਕਰ ਦਿੱਤੀਆਂ ਤੇ ਜਿਹੜੀਆਂ ਸ਼ਡਿਊਲ ਕਾਸਟ ਵਾਲੀਆਂ ਸੀ ਉਹ ਜਨਰਲ ਲਈ ਕਰ ਦਿੱਤੀਆਂ। ਜੀ ਜੀ। ਇਹ ਮੇਰਾ ਖਿਆਲ ਹੈ ਵੀ ਸ਼ਾਇਦ ਜਿਵੇਂ ਜਿੰਨਾ ਕੁ ਮੈਨੂੰ ਪਤਾ ਹੈ ਇਹ ਇੱਕ ਪੈਟਰਨ ਵੀ ਹੁੰਦਾ ਹੈ ਜੀ। ਕਿ ਕਿਸੇ ਹਲਕੇ ਨੂੰ ਪਰਮਾਨੈਂਟਲੀ ਸ਼ਡਿਊਲ ਕਾਸਟ ਹਲਕਾ ਉਹ ਨਹੀਂ ਰੱਖ ਸਕਦੇ ਜੀ। ਰਿਜ਼ਰਵ ਹਲਕਾ, ਤੇ ਨਾ ਹੀ ਕੋਈ ਪਰਮਾਨੈਂਟ ਤੌਰ ਤੇ ਜਨਰਲ ਹਲਕਾ ਹੁੰਦਾ। ਔਰ ਈਵਨ ਪਾਰਲੀਮੈਂਟ ਦੇ ਮਾਮਲੇ 'ਚ ਵੀ ਹੁਣ ਜਲੰਧਰ ਜਿਹੜਾ ਹੈ ਲੰਬਾ ਵਕਤ ਜਨਰਲ ਹਲਕਾ ਸੀ ਜੀ। ਪਾਰਲੀਮੈਂਟ ਦੀਆਂ ਚੋਣਾਂ ਦੇ ਹਵਾਲੇ ਨਾਲ। ਹੁਣ ਜਿਹੜਾ ਪਿਛਲੀਆਂ ਚੋਣਾਂ ਤੋਂ ਬਾਅਦ ਜਲੰਧਰ ਜਿਹੜਾ ਉਹ ਰਿਜ਼ਰਵ ਹਲਕਾ ਬਣਾ ਦਿੱਤਾ ਗਿਆ। ਜੀ। ਜਲੰਧਰ 'ਚੋਂ ਸਿਰਫ ਸ਼ਡਿਊਲ ਕਾਸਟ ਜਿਹੜਾ ਕੈਂਡੀਡੇਟ ਹੀ ਹੈ ਕਿਸੇ ਵੀ ਪਾਰਟੀ ਦਾ ਹੋਏ ਉਹੀ ਇਲੈਕਸ਼ਨ ਲੜ ਸਕਦਾ। ਜੀ ਜੀ। ਜੀ ਇਸੇ ਤਰ੍ਹਾਂ ਫਰੀਦਕੋਟ ਜਿੱਥੋਂ ਬਾਦਲ ਦਾ ਟੱਬਰ ਜਿੱਤਦਾ ਰਿਹਾ, ਜੀ। ਇਹ ਜਨਰਲ ਹਲਕਾ ਹੁੰਦਾ ਸੀ ਲੇਕਿਨ ਹੁਣ ਇਹਨੂੰ ਰਿਜ਼ਰਵ ਹਲਕਾ ਬਣਾ ਦਿੱਤਾ ਗਿਆ। ਜੀ ਜੀ। ਬਠਿੰਡਾ ਹਲਕਾ ਬਹੁਤ ਲੰਬਾ 25-30 ਸਾਲ ਰਿਜ਼ਰਵ ਹਲਕਾ ਸੀ, ਜੀ। ਹੁਣ ਬਠਿੰਡਾ ਜਨਰਲ ਹਲਕਾ ਬਣ ਗਿਆ। ਉੱਥੋਂ ਹਰਸਿਮਰਤ ਕੌਰ ਬਾਦਲ ਉੱਥੋਂ ਹੀ ਜਿੱਤਦੀ ਹੈ। ਜੀ। ਸੋ ਮੇਰਾ ਖਿਆਲ ਹੈ ਵੀ ਇਸੇ ਹੀ ਪੈਟਰਨ ਦੇ ਉੱਤੇ ਪਿੰਡਾਂ 'ਚ ਵੀ ਉਹਨਾਂ ਨੇ ਜ਼ਰੂਰ ਕੀਤਾ ਹੋਏਗਾ ਕਿ ਜਿਹੜਾ ਲੰਬੇ ਸਮੇਂ ਤੋਂ ਜਨਰਲ ਹਲਕੇ ਚੱਲ ਰਹੇ ਸੀ ਉਹਨਾਂ ਨੇ ਰਿਜ਼ਰਵ ਬਣਾ ਦਿੱਤਾ ਜੀ। ਤੇ ਜਿਹੜੇ ਰਿਜ਼ਰਵ ਸੀ ਲੰਬੇ ਸਮੇਂ ਤੋਂ ਉਹਨਾਂ ਨੂੰ ਜਨਰਲ ਬਣਾ ਦਿੱਤਾ। ਸੋ ਇਹ ਮੇਰਾ ਖਿਆਲ ਹੈ ਪੈਟਰਨ ਤਾਂ ਉਹਨਾਂ ਦੇ ਇਲੈਕਸ਼ਨ ਪੈਟਰਨ ਦੇ ਵਿੱਚ ਫਿੱਟ ਹੁੰਦਾ ਹੈ। ਜੀ ਜੀ। ਦੂਸਰੀ ਗੱਲ ਉਹਨਾਂ ਨੇ ਜਿਹੜੀ ਕਹੀ ਬਿਲਕੁਲ ਠੀਕ ਹੈ ਕਿ ਜਦੋਂ ਅੱਜ ਖਾਲਿਸਤਾਨ ਵੱਲ ਗੱਲ ਅੱਗੇ ਤੁਰੀ, ਔਰ ਉਹਦੇ 'ਚ ਮੈਂ ਕ੍ਰੈਡਿਟ ਦੀ ਜੇ ਗੱਲ ਹੋਏ ਤਾਂ ਮੈਂ 2012 'ਚ ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਰਟੀਕੂਲੇਟ ਕੀਤਾ ਖਾਲਿਸਤਾਨ ਦੀ ਪੋਜੀਸ਼ਨ ਨੂੰ, ਉਹਨਾਂ ਦੇ ਖਿਲਾਫ ਬਲੈਕ ਵਾਰੰਟ ਜਾਰੀ ਹੋਏ, ਕਿਵੇਂ ਸਾਰੀ ਕੌਮ ਇਕੱਠੀ ਹੋਈ, ਜੀ। ਯੰਗਸਟਰਸ, ਯੰਗ ਬॉयਜ਼, ਯੰਗ ਗਰਲਸ, ਔਰ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇੱਕ ਤੋਂ ਬਾਅਦ ਇੱਕ ਇਸ਼ੂ ਭਾਈ ਜਗਤਾਰ ਸਿੰਘ ਹਵਾਰਾ, ਜੀ। ਉਹਨਾਂ ਦੀ ਫੀਅਰਲੈਸਨੈਸ, ਇਸ ਸਾਰੇ 'ਚੋਂ ਇੱਕ ਮੋਮੈਂਟਮ ਬਿਲਟ ਹੋਈ। ਜੀ। ਔਰ ਏਜੰਸੀਆਂ ਬੜੇ ਗੌਰ ਨਾਲ ਦੇਖਦੀਆਂ ਰਹੀਆਂ ਕਿਉਂਕਿ ਉਹਨਾਂ ਨੂੰ ਤਾਂ ਲੱਗਦਾ ਸੀ, ਆਪਣੇ ਝੂਠ ਤੇ ਵਿਸ਼ਵਾਸ ਕਰਦੇ ਸੀ ਕਿ ਅਸੀਂ ਗੱਲ ਮੁਕਾ ਦਿੱਤੀ ਹੈ। ਜੀ। ਹੁਣ ਜਿਹੜਾ ਪੰਜਾਬ ਦੇ ਵਿੱਚ ਕ੍ਰੈਕਡਾਊਨ ਸੁਮੇਧ ਸੈਣੀ ਦੀ ਦਰਿੰਦਾ ਫੋਰਸ ਵੱਲੋਂ ਕੀਤਾ ਗਿਆ, ਜੀ ਜੀ। ਜਿਹਦੇ 'ਚ 2 ਦਰਜਨ ਤੋਂ ਜ਼ਿਆਦਾ ਨੌਜਵਾਨ ਚੁੱਕ ਕੇ ਉਹਨਾਂ ਦੇ ਉੱਤੇ ਅਸਲਾ ਔਰ ਲਿਬਰੇਸ਼ਨ ਫੋਰਸ ਔਰ ਕਈ ਕੁਛ ਦੇ ਨਾਲ ਉਹਨਾਂ ਨੂੰ ਜੋੜ ਦਿੱਤਾ ਗਿਆ। ਜੀ। ਇਸ ਤੋਂ ਇਲਾਵਾ ਜਿਵੇਂ ਵੀਰ ਸੁਖਜਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਇੰਟਰਨੈਟ ਔਰ ਸੋਸ਼ਲ ਮੀਡੀਆ ਜਿਹੜਾ ਹੈ ਇਸ ਨੂੰ ਲਗਾਤਾਰਤਾ ਨਾਲ ਮੋਨੀਟਰ ਕੀਤਾ ਜਾ ਰਿਹਾ ਹੈ।
ਜੀ ਔਰ ਈਵਨ ਟੈਲੀਫੋਨ ਬੱਗ ਕੀਤੇ ਹੋਏ ਨੇ, ਔਰ ਉਹਨਾਂ ਨੇ ਕਿਹਾ ਵੀ ਭਾਰਤੀ ਸੰਵਿਧਾਨ ਦੇ ਥੱਲੇ ਵੀ ਜਿਹੜਾ ਬੱਗ ਕਰਨਾ ਉਹ ਗੈਰ ਕਾਨੂੰਨੀ ਹੈ। ਜੀ ਪਰ ਉੱਥੇ ਤਾਂ ਕਾਨੂੰਨ ਔਰ ਗੈਰ ਕਾਨੂੰਨ ਦੇ ਵਿੱਚ ਤਾਂ ਕੋਈ ਲਾਈਨ ਹੀ ਨਹੀਂ ਹੈ ਕਿ ਵੀ ਆਹ ਕੰਮ ਕਾਨੂੰਨੀ ਹੈ ਗੈਰ ਕਾਨੂੰਨੀ ਹੈ। ਜੀ ਹੁੰਦਾ ਹੀ ਸਭ ਕੁਝ ਗੈਰ ਕਾਨੂੰਨੀ ਹੈ। ਜੀ ਉੱਥੇ ਕਾਨੂੰਨ ਇਲੀਗਲ ਹੈ। ਇੰਡੀਆ ਇੱਕ ਐਸੀ ਸੁਸਾਇਟੀ ਬਣ ਗਿਆ ਕਿ ਲਾਅ ਇਜ਼ ਇਲੀਗਲ, ਜੀ ਉੱਥੇ ਹੋਰ ਕੁਝ ਵੀ ਇਲੀਗਲ ਨਹੀਂ ਹੈ। ਔਰ ਫਿਰ ਉਹਨਾਂ ਨੇ ਇਹ ਵੀ ਜਿਹੜਾ ਗੁਜਰਾਤ ਔਰ ਹਰਿਆਣੇ ਦੇ ਸਿੱਖ ਕਿਸਾਨਾਂ ਦੇ ਜੀ ਉਜਾੜੇ ਦੀ ਗੱਲ ਨੂੰ ਕਿਹਾ ਕਿ ਵੀ ਇਹ ਵੀ ਮੈਸੇਜ ਹੀ ਸਿੱਖਾਂ ਨੂੰ ਦੇਣ ਦੀ ਲਾਈਨ ਹੈ। ਹਾਲਾਂਕਿ ਚਲੋ ਅਸੀਂ ਹਰਿਆਣੇ ਦੇ ਪੱਖ ਤੋਂ ਭੁਪਿੰਦਰ ਸਿੰਘ ਹੁੱਡਾ ਦੀ ਸ਼ਲਾਘਾ ਕਰਾਂਗੇ ਕਿ ਉਹਨਾਂ ਨੇ ਜਿਹੜੇ ਸਿੱਖ ਕਿਸਾਨਾਂ ਦੇ ਪਟੇ ਖਤਮ ਹੋ ਗਏ ਸੀ, ਜੀ ਜਿੰਨੇ ਵੀ ਸਾਲਾਂ ਦੇ 30-40 ਸਾਲ ਦੇ ਸੀ, ਉਹਨਾਂ ਨੇ ਅਸੈਂਬਲੀ ਦਾ ਸੈਸ਼ਨ ਬੁਲਾ ਕੇ ਉਹਨੂੰ ਰੈਕਟੀਫਾਈ ਕਰਨ ਦੀ, ਠੀਕ ਕਰਨ ਦੀ ਜਿਹੜੀ ਲਾਈਨ ਲਈ ਹੈ। ਉਹਨਾਂ ਨੇ ਕਿਹਾ ਵੀ ਇੱਕ ਵੀ ਕਿਸਾਨ ਨੂੰ ਜਿਹੜਾ ਹੈ ਉਹ ਜ਼ਮੀਨ ਤੋਂ ਜਿਹੜਾ ਹੈ ਆਪਣੀ ਤੋਂ ਮਹਿਰੂਮ ਨਹੀਂ ਕੀਤਾ ਜਾਏਗਾ। ਜੀ ਸੋ ਇਹਦੀ ਅਸੀਂ ਸ਼ਲਾਘਾ ਕਰਦੇ ਹਾਂ। ਪਰ ਮੋਦੀ ਨੇ ਤਾਂ ਆਪਣਾ ਕੰਮ ਜਾਰੀ ਰੱਖਿਆ। ਮੋਦੀ ਨੇ ਤਾਂ ਟੌਪ ਵਕੀਲ ਨਾਰੀਮਨ ਹਾਇਰ ਕੀਤਾ ਹੈ ਜੀ ਸੁਪਰੀਮ ਕੋਰਟ ਦੇ ਵਿੱਚ ਗੁਜਰਾਤ ਸਰਕਾਰ ਦੇ ਕੇਸ ਲਈ, ਜਦੋਂ ਕਿ ਗੁਜਰਾਤ ਦੇ ਹਾਈ ਕੋਰਟ ਨੇ ਸਿੱਖ ਕਿਸਾਨਾਂ ਦੇ ਹੱਕ 'ਚ ਫੈਸਲਾ ਦਿੱਤਾ। ਜੀ ਔਰ ਦੂਸਰਾ ਪਾਰਟ ਉਹਨਾਂ ਨੇ ਕਿਹਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਲਗਾਤਾਰਤਾ ਨਾਲ ਬੇਅਦਬੀ ਹੈ ਕਿਤੇ ਨਾ ਕਿਤੇ, ਔਰ ਇਹਦੇ ਨਾਲ ਮੈਂ ਈਵਨ ਸ਼ਿਵ ਸੈਨਾ, ਬਜਰੰਗ ਦਲ, ਜਿਸ ਕਿਸਮ ਦੀਆਂ ਹੇਟ ਫਿਲਮਸ ਔਰ ਗਾਲੀ ਗਲੋਚ ਸਿੱਖਾਂ ਨੂੰ, ਸਿੱਖ ਗੁਰੂਆਂ ਪ੍ਰਤੀ ਇੰਟਰਨੈਟ ਤੇ ਦੇਖਣ ਜਾ ਰਹੇ, ਇਹ ਵੀ ਉਹਨਾਂ ਏਜੰਸੀਆਂ ਦੇ ਕੈਂਪੇਨ ਦਾ ਹੀ ਹਿੱਸਾ ਹੈ। ਜੀ ਔਰ ਕਕਾਰਾਂ ਦੀ ਬੇਅਦਬੀ, ਕਕਾਰਾਂ ਦੀ ਬੇਅਦਬੀ ਦਾ ਤਾਂ ਹਾਲ ਇਹ ਹੈ ਵੀ ਅੱਜ ਇੱਕ ਖਬਰ ਸੀ ਕਿ ਹਾਈ ਸਕੂਲ ਲੈਵਲ ਦਾ ਸਿੱਖ ਮੁੰਡਾ ਹੈ ਜਿਹੜਾ ਕਿ ਮੁੱਕੇਬਾਜ਼ੀ ਦੇ ਵਿੱਚ ਉਹਨੂੰ ਉਹਦੇ ਕੋਚ ਨੇ ਕਿਹਾ ਕਿ ਵੀ ਤੂੰ ਹੁਣ ਸਟੇਟ ਖੇਲੇਂਗਾ। ਜੀ ਔਰ ਉਹਨੇ ਉਹ ਜਦੋਂ ਗਿਆ ਕੋਚਿੰਗ ਵੇਲੇ ਤੇ ਜਿੱਥੇ ਵੀ ਉਹਦਾ ਦਾ ਸੀ, ਉਹਨਾਂ ਨੇ ਕਿਹਾ ਜੀ ਕਿ ਉਹ ਇੱਕ ਸਿੱਖ ਗੁਰਸਿੱਖ ਪਰਿਵਾਰ ਦਾ ਬੇਟਾ ਹੈ, ਜੀ ਉਸ ਦੇ ਦਾੜੀ ਹੈ, ਤੇ ਉਹਨਾਂ ਨੇ ਕਿਹਾ ਵੀ ਇਹ ਤੈਨੂੰ ਦਾੜੀ ਕੱਟਣੀ ਪਏਗੀ, ਤੂੰ ਇਵੇਂ ਬਾਕਸਿੰਗ 'ਚ ਨਹੀਂ ਜਾ ਸਕਦਾ। ਉਹਨੇ ਕਿਹਾ ਜੀ ਮੈਂ ਬਾਕਸਿੰਗ ਛੱਡ ਸਕਦਾ, ਮੈਂ ਇਹ ਨਹੀਂ ਕਰ ਸਕਦਾ। ਜੀ ਜੀ ਸੋ ਅੱਜ ਜਥੇਦਾਰਾਂ ਨੂੰ ਵੀ ਯਾਦ ਆਇਆ ਕਿ, ਔਰ ਉਹਨੇ ਕਿਹਾ ਕਿ ਮੇਰੇ ਸਾਹਮਣੇ ਲੁਧਿਆਣਾ ਔਰ ਦੂਸਰੇ ਥਾਵਾਂ ਦੇ ਸਿੱਖ ਮੁੰਡੇ ਜਿਨ੍ਹਾਂ ਦੇ ਦਾੜੀਆਂ ਸੀ, ਉਹਨਾਂ ਨੇ ਉਹ ਦਾੜੀਆਂ ਕਟਾਈਆਂ ਉਹਨਾਂ ਨੇ ਜੀ ਤਾਂ ਕਿ ਉਹ ਉਹਦੇ 'ਚ ਹਿੱਸਾ ਲੈ ਸਕੇ। ਇਹ ਪੰਜਾਬ 'ਚ ਹੋ ਰਿਹਾ, ਜੀ ਇਹ ਕੋਈ ਫਰਾਂਸ ਨਹੀਂ ਹੈ ਜਾਂ ਇਹ ਕੋਈ ਐਸੀ ਥਾਂ ਨਹੀਂ ਹੈ ਵੀ ਜਿੱਥੇ ਕੋਈ ਪਾਬੰਦੀ। ਜਿਸ ਪੰਜਾਬ ਦੇ ਵਿੱਚ ਜੀ ਬਾਦਲ ਦੀ ਹਕੂਮਤ ਹੈ, ਉਸ ਪੰਜਾਬ ਦੇ ਵਿੱਚ ਸਿੱਖ ਮੁੰਡੇ ਆਪਣੇ ਕਕਾਰ ਤਾਂ ਦੂਰ ਦੀ ਗੱਲ ਹੈ, ਕੋਈ ਕਿਰਪਾਨ ਪਾ ਕੇ ਤਾਂ ਉਹਨਾਂ ਨੂੰ ਕਿਹਨੇ ਮੁੱਕੇਬਾਜ਼ੀ ਕਰਨ ਦੇਣੀ ਹੈ। ਜੀ ਉਹ ਆਪਣੇ ਸਿੱਖੀ ਸਰੂਪ ਦੇ ਨਾਲ ਵੀ ਜਿਹੜੀ ਆ ਉਹ ਸਪੋਰਟ ਪੰਜਾਬ 'ਚ ਨਹੀਂ ਖੇਡ ਸਕਦੇ। ਜੀ ਔਰ ਇਹਨਾਂ ਜਥੇਦਾਰਾਂ ਦਾ ਹਾਲ ਦੇਖੋ, ਬਾਦਲ ਕਿਆਂ ਦਾ ਦੇਖੋ। ਜੇ ਕੋਈ ਮਿਸ ਹੈ ਵੀ ਇੱਥੇ ਹੇਟ ਕ੍ਰਾਈਮ ਦੀ ਹੁੰਦੀ ਹੈ ਤੇ ਜਥੇਦਾਰ ਅਕਾਲ ਤਖਤ ਮਨਮੋਹਨ ਸਿੰਘ ਨੂੰ ਕਹਿ ਰਿਹਾ ਤੂੰ ਜਦੋਂ ਮਿਲਣਾ ਹੈ ਓਬਾਮਾ ਨੂੰ ਸਿੱਖ ਪਛਾਣ ਦਾ ਇਹ ਕੰਮ ਕਰ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਓਬਾਮਾ ਨੂੰ ਕਹਿ ਰਿਹਾ ਹੈ ਕਿ ਜੀ ਤੁਸੀਂ ਸਿੱਖਾਂ ਦੀ ਟੇਕ ਕੇਅਰ ਨਹੀਂ ਕਰੋ, ਪਹਿਲਾਂ ਆਪਣਾ ਦੇਖੋ ਤੁਸੀਂ ਕਰ ਕੀ ਰਹੇ ਹੋ। ਜੀ ਜੀ ਜੇ ਤੁਹਾਡੇ ਪੰਜਾਬ 'ਚ ਤੁਹਾਡੀ ਪੁਲਿਸ ਜਦੋਂ ਆ ਕੇ ਟੀਚਰ ਹੋਣ, ਕੋਈ ਹੋਰ ਮੁਲਾਜ਼ਮ ਹੋਣ, ਸਭ ਤੋਂ ਪਹਿਲਾਂ ਉਹਨਾਂ ਦੀ ਪੱਗ ਲਾਹੁੰਦੀ ਹੈ। ਜੀ ਜੀ ਉਹ ਜ਼ਮਾਨੇ ਗਏ ਵੀ ਖਬਰ ਜਿਹੜੀ ਹੈ ਪ੍ਰਿੰਟ ਮੀਡੀਆ 'ਚ ਛਪਦੀ ਸੀ, ਨਹੀਂ ਛਪੀ ਤਾਂ ਪਤਾ ਨਹੀਂ ਲੱਗਾ ਕਿਸੇ ਨੂੰ। ਜੀ ਜੀ ਨਾਲ ਦੀ ਨਾਲ ਜਿਹੜੀਆਂ ਨੇ ਉਹ ਵੀਡੀਓਜ਼ ਬਣ ਜਾਂਦੀਆਂ ਨੇ, ਨਾਲ ਦੀ ਨਾਲ ਉਹ ਅਪਲੋਡ ਹੋ ਜਾਂਦੀਆਂ। ਜੀ ਜੀ ਸੋ ਜੇ ਪੰਜਾਬ ਦੇ ਵਿੱਚ ਸਿੱਖ ਬੱਚੇ ਆਪਣੇ ਕਕਾਰਾਂ ਦੇ ਨਾਲ, ਆਪਣੇ ਕੇਸਾਂ ਦੇ ਨਾਲ, ਆਪਣੇ ਸਿੱਖੀ ਸਰੂਪ ਦੇ ਵਿੱਚ ਹਿੱਸਾ ਨਹੀਂ ਬਣ ਸਕਦੇ ਤੇ ਅਸੀਂ ਕਿਹੜੇ ਅਖਲਾਕੀ ਔਰ ਕਿਹੜੇ ਕਾਨੂੰਨੀ ਤੇ ਕਿਹੜੇ ਮੋਰੈਲਿਟੀ ਦੇ ਨਾਲ ਬਾਹਰਲੇ ਮੁਲਕਾਂ 'ਚ ਆਪਣੇ ਹੱਕਾਂ ਦੀ ਵਕਾਲਤ ਕਰ ਸਕਾਂਗੇ। ਜੀ ਜੀ ਬਿਲਕੁਲ। ਸੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਸਾਹਮਣੇ ਕਿ ਵੀ ਇੱਕ ਪਾਸੇ ਜੇ ਆਸਾ ਰਾਮ ਬੇਸ਼ੱਕ ਉਹ ਡਿਜ਼ਰਵ ਕਰਦਾ ਸੀ ਜੋ ਉਹਦੇ ਨਾਲ ਹੋਇਆ, ਜੀ ਪਰ ਇਧਰ ਜਿਹੜਾ ਇਹ ਸੌਦਾ ਸਾਧ ਬੈਠਾ ਇਹ ਆਸਾ ਰਾਮ ਦਾ ਵੀ ਪਿਓ ਹੈ ਜਿਹੜਾ ਬਦਚਲਨੀ ਦੇ ਮਾਮਲੇ 'ਚ ਜੀ ਜੀ ਕਿੰਨੇ ਕੇਸ ਸਾਹਮਣੇ ਆਏ ਨੇ। ਲੇਕਿਨ ਅੱਜ CBI ਦਾ ਵਕੀਲ ਜਿਹੜਾ ਹੈ ਉਹ ਚੰਡੀਗੜ੍ਹ ਜਦੋਂ ਪੇਸ਼ੀ ਵਿੱਚ 3 ਸਾਲ ਹੋ ਗਏ ਨੇ, ਜੀ ਉਹਨੂੰ ਕਦੇ ਵੀ ਕੋਰਟ ਜਿਹੜਾ ਹਰਿਆਣਾ ਪੁਲਿਸ ਪੰਚਕੂਲਾ ਵਾਲੀ ਕਹਿੰਦੀ ਹੈ ਨਹੀਂ ਜੀ ਕੋਰਟ 'ਚ ਇਹਨੂੰ ਲਿਆਂਦਾ ਤੇ ਜਾਨ ਨੂੰ ਖਤਰਾ ਹੈ, ਇਹਦੀ ਤੁਸੀਂ ਟੈਲੀਵਿਜ਼ਨ ਦੇ ਉੱਤੇ ਇਹਦੀ ਪੇਸ਼ੀ ਕਰ ਲਓ। ਜੀ ਔਰ ਅੱਜ CBI ਨੇ ਕਿਹਾ ਵੀ ਹਰਿਆਣਾ ਪੁਲਿਸ ਪ੍ਰੋਟੈਕਟ ਕਰ ਰਹੀ ਹੈ ਇਹਨੂੰ ਤੇ ਇਹਨੂੰ ਪਰਸਨਲ ਪੇਸ਼ੀ ਦੇ ਲੈ ਲਓ। 3 ਸਾਲ ਤੋਂ ਲਗਾਤਾਰਤਾ ਦੇ ਨਾਲ ਉਹਨੂੰ ਪ੍ਰੋਟੈਕਟ ਕੀਤਾ ਜਾ ਰਿਹਾ। ਇਦਾਂ ਦੇ ਹੋਰ ਕਿੰਨੇ ਮਾਮਲੇ ਨੇ। ਜੀ ਜੀ ਨਹੀਂ ਸੋ ਇੱਕ ਪਾਸੇ ਬੇਸ਼ੱਕ ਉਹੀ ਕਾਨੂੰਨ ਹੈ, ਜੇ ਹੁਣ ਆਸਾ ਰਾਮ ਦੇ ਉੱਤੇ ਇੱਕ ਆਇਆ ਕੇਸ ਹੋਇਆ, ਉਹਦੀ ਜ਼ਮਾਨਤ ਵੀ ਨਹੀਂ ਹੋ ਰਹੀ, ਕੌਣ ਇਹਨਾਂ ਨੂੰ ਰੋਕ ਰਿਹਾ ਵੀ ਉਸ ਬਦਚਲਨ ਆਦਮੀ ਨੂੰ ਜਿਹੜਾ ਇੱਕ ਸਾਧ ਬਾਣੇ ਦੇ ਵਿੱਚ ਜੋ ਕਰਤੂਤਾਂ ਕਰ ਰਿਹਾ, ਲੇਕਿਨ ਕਿਉਂਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹਨੇ 10ਵੇਂ ਪਾਤਸ਼ਾਹ ਦੇ ਸਰੂਪ ਦੀ ਬੇਅਦਬੀ ਕੀਤੀ ਹੈ ਤੇ ਸਿੱਖਾਂ 'ਚ ਲੜਾਈ ਪਈ ਹੋਈ ਹੈ, ਆਪਸ 'ਚ ਲੜੀ ਜਾਓ ਆਪਸ 'ਚ।
ਜੀ ਔਰ ਇਸ ਕਿਸਮ ਦਿਆਂ ਤੋਂ ਜਿਹੜੀ ਹੈ ਉਹ ਬੇਅਦਬੀ ਕਰਵਾਓ। ਜੀ ਜੀ ਸੋ ਉਹਨਾਂ ਨੇ ਬਿਲਕੁਲ ਠੀਕ ਕਨਕਲੂਡ ਕੀਤਾ ਹੈ ਵੀ ਖਾਲਿਸਤਾਨ ਹੀ ਜੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਜੀ ਔਰ ਇਹੀ ਅਲਟੀਮੇਟਲੀ ਜਵਾਬ ਹੈ। ਜੀ ਡਾਕਟਰ ਸਾਹਿਬ ਤੇ ਲੈਣਾ ਇੱਕ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।